ਪਰ ਇੱਕ ਸਵਾਲ ਸ਼ਰਮਾ ਜੀ ਹੋਰ ਨਾਲ ਦੀ ਨਾਲ ਖੜਾ ਹੋ ਗਿਆ। ਉਹ ਇਹ ਹੈ ਕਿ ਇਹ ਲੰਘੇ ਦਿਨੀ ਮਿਲ ਕੇ ਆਏ ਆ ਨਵਜੋਤ ਸਿੰਘ ਸਿੱਧੂ ਨੂੰ, ਤੇ ਹੁਣ ਸਵਾਲ ਸਿਆਸੀ ਹਲਕਿਆਂ ਦੇ ਵਿੱਚ ਚਰਚਾ ਇਹ ਵੀ ਹੈ ਵੀ ਨਵਜੋਤ ਸਿੱਧੂ ਵੀ ਕੋਈ ਕਰੜਾ ਫੈਸਲਾ ਲੈ ਸਕਦੇ ਆ। ਮਨਪ੍ਰੀਤ ਬਾਦਲ ਤਾਂ ਕਹਿੰਦੇ ਗਏ ਕਿ ਨਵਜੋਤ ਸਿੰਘ ਸਿੱਧੂ ਦੀ ਵੀ ਵਾਰੀ ਆ ਚੁੱਕੀ ਹੈ, ਉਹ ਵੀ ਜਾ ਸਕਦੇ ਉੱਧਰ। ਪ੍ਰਵੀਨ ਜੀ, ਇਹਦੇ ਦੋ ਤਿੰਨ ਪਹਿਲੂ ਨੇ, ਇਹਨੂੰ ਬੜੀ ਤਕਨੀਕੀ ਪੱਖ ਤੋਂ ਸਮਝਣ ਦੀ ਲੋੜ ਹੈ। ਇਹ ਸਾਰੇ ਪਹਿਲੂ ਤੁਸੀਂ ਇਹ ਦੇਖੋ ਕਿ ਜਦੋਂ ਨਵਜੋਤ ਸਿੱਧੂ ਜੇਲ੍ਹ 'ਚ ਨੇ, ਪਟਿਆਲਾ ਜੇਲ੍ਹ 'ਚ ਨੇ, ਉਸੇ ਜੇਲ੍ਹ 'ਚ ਭਾਰਤ ਭੂਸ਼ਣ ਆਸ਼ੂ ਨੇ, ਉਸੇ ਜੇਲ੍ਹ 'ਚ ਰਾਜਾ ਵੜਿੰਗ ਦੇ ਗਿੱਦੜਬਾਹ ਹਲਕੇ ਤੋਂ ਕੁਝ ਕਾਂਗਰਸੀ ਵਰਕਰ ਵੱਖ-ਵੱਖ ਮਾਮਲਿਆਂ 'ਚ ਅੰਦਰ ਨੇ। ਜੀ ਜੀ। ਰਾਜਾ ਵੜਿੰਗ 2 ਵਾਰ ਜਾਂਦੇ ਨੇ, ਪਰ ਉਹ ਨਵਜੋਤ ਸਿੱਧੂ ਨਾਲ ਮੁਲਾਕਾਤ ਕਰਕੇ ਨਹੀਂ ਆਉਂਦੇ। ਭਾਰਤ ਭੂਸ਼ਣ ਆਸ਼ੂ ਨੂੰ ਮਿਲਣ ਦੇ ਲਈ ਰਵਨੀਤ ਬਿੱਟੂ ਜਾਂਦੇ ਨੇ, ਪਰ ਉਹ ਨਵਜੋਤ ਸਿੱਧੂ ਨਾਲ ਮੁਲਾਕਾਤ ਕਰਕੇ ਨਹੀਂ ਆਉਂਦੇ। ਤੇ ਨਵਜੋਤ ਸਿੱਧੂ ਜਦੋਂ ਜੇਲ੍ਹ 'ਚ ਜਾਂਦੇ ਨੇ, ਉਹ ਤੋਂ ਚੰਦ ਦਿਨ ਪਹਿਲਾਂ ਕਾਂਗਰਸ ਹਾਈ ਕਮਾਂਡ ਨੇ, ਰਾਹੁਲ ਗਾਂਧੀ, ਸੋਨੀਆ ਗਾਂਧੀ, ਪ੍ਰਿਯੰਕਾ ਤੇ ਇਹਨਾਂ ਦੀ ਸਮੁੱਚੀ ਕਾਂਗਰਸ ਲੀਡਰਸ਼ਿਪ ਨੇ ਤੈਅ ਕਰ ਲਿਆ ਸੀ ਕਿ ਆਉਂਦੇ ਹਫ਼ਤੇ 'ਚ ਨਵਜੋਤ ਸਿੱਧੂ ਨੂੰ ਕਾਂਗਰਸ ਤੋਂ ਬਾਹਰ ਕਰ ਦੇਣਾ, ਤੇ ਪੂਰੀ ਤਿਆਰੀ ਸੀ। ਪਰ ਪਿਛਲੇ ਚੰਦ ਦਿਨ ਪਹਿਲਾਂ ਤੋਂ ਆਪਾਂ ਲਗਾਤਾਰ ਇਸ ਖਬਰ ਦੇ ਵਿੱਚ, ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਦੇ ਰਹੇ ਕਿ ਪ੍ਰਿਯੰਕਾ ਗਾਂਧੀ ਦੀ ਚਿੱਠੀ ਜਾਂਦੀ ਆ ਜੀ। ਪ੍ਰਿਯੰਕਾ ਗਾਂਧੀ ਪੰਜਾਬ ਕਾਂਗਰਸ ਦੇ ਲੀਡਰਾਂ ਨੂੰ ਹਦਾਇਤ ਕਰਦੀ ਆ ਕਿ ਜਿੱਦਣ ਨਵਜੋਤ ਸਿੱਧੂ ਆਵੇ ਸਾਰੇ ਬਾਹਰ ਖੜੇ ਹੋਵੋ, ਸਵਾਗਤ ਲਈ ਖੜੇ ਹੋਵੋ। ਸ਼ਡਿਊਲ ਜਾਰੀ ਹੁੰਦਾ ਹੈ ਕਿ 26 ਜਨਵਰੀ ਜੇ ਬਾਹਰ ਆਏ ਤਾਂ ਆਉਂਦੇ ਹੀ ਪਹਿਲਾਂ ਦੁੱਖ ਨਿਵਾਰਨ ਸਾਹਿਬ ਜਾਣਗੇ, ਫਿਰ ਕਾਲੀ ਮਾਤਾ ਦੇ ਮੰਦਿਰ ਜਾਣਗੇ, ਫਿਰ ਆਪਣੇ ਘਰ ਦੇ ਨੇੜੇ ਇੱਕ ਦਰਗਾਹ ਤੇ ਜਾਣਗੇ, ਫਿਰ ਘਰੇ ਚਾਹ ਪਾਣੀ ਦਾ ਪ੍ਰਬੰਧ ਹੈ ਸਾਰਾ ਕੁਝ। ਅਗਲੇ ਦਿਨ ਦਰਬਾਰ ਸਾਹਿਬ ਨਜ਼ਰ ਆਉਣਗੇ। ਉਸ ਤੋਂ ਬਾਅਦ ਨਾਲ ਹੀ ਉਸ ਦਿਨ ਰਾਹੁਲ ਗਾਂਧੀ ਦੀ ਯਾਤਰਾ ਦੇ ਆਖਰੀ ਪੜਾਅ 'ਚ ਨਜ਼ਰ ਆ ਸਕਦੇ ਨੇ। ਇਹ ਸਾਰਾ ਸ਼ਡਿਊਲ ਬਾਹਰ ਆ ਗਿਆ। ਸੋ ਜਿਹੜੀ ਕਾਂਗਰਸ ਨਵਜੋਤ ਸਿੱਧੂ ਨੂੰ ਤੋੜਨ ਦੀ ਤਿਆਰੀ ਵਿੱਚ ਸੀ, ਉਹ ਕਹਿੰਦੀ ਹੈ ਸਵਾਗਤ ਲਈ ਸਾਰਿਆਂ ਨੇ ਖੜਨਾ। ਰਾਹੁਲ ਗਾਂਧੀ ਪੰਜਾਬ 'ਚ ਕਹਿੰਦੇ ਨੇ ਕਿ ਨਵਜੋਤ ਸਿੱਧੂ ਦਾ ਕੱਦ ਬਹੁਤ ਵੱਡਾ ਹੈ, ਤਜਰਬਾ ਬਹੁਤ ਵੱਡਾ ਹੈ, ਅਸੀਂ ਉਹਨੂੰ ਕੋਈ ਵੱਡਾ ਰੁਤਬਾ ਦੇਵਾਂਗੇ। ਆਪਾਂ 2 ਦਿਨ ਪਹਿਲਾਂ ਹੀ ਗੱਲ ਕਰਕੇ ਹਟੇ ਹਾਂ ਕਿ ਉਹਨਾਂ ਨੂੰ ਵੱਡਾ ਅਹੁਦਾ ਮਿਲ ਸਕਦਾ। ਤੇ ਪਰ ਆ ਮਨਪ੍ਰੀਤ ਬਾਦਲ ਨੇ ਜਿਵੇਂ ਹੀ ਭਾਜਪਾ ਜੁਆਇਨ ਕਰੀ, ਤਦ ਇਹ ਸਾਰੇ ਸਵਾਲਾਂ ਦੇ ਜਵਾਬ ਮਿਲਣ ਲੱਗੇ ਕਿ ਪ੍ਰਿਯੰਕਾ ਗਾਂਧੀ ਨੂੰ ਹੇਜ ਕਿਉਂ ਜਾਗਿਆ ਮਨਪ੍ਰੀਤ ਬਾਦਲ ਨਾਲ, ਕਿਉਂ ਉਹਨੇ ਚਿੱਠੀ ਲਿਖੀ, ਕਿਉਂ ਉਹਨੇ ਸਵਾਗਤ ਲਈ ਬੰਦੇ ਖੜੇ ਕੀਤੇ, ਕਿਉਂ ਰਾਹੁਲ ਗਾਂਧੀ ਨੂੰ ਕਹਿਣਾ ਪਿਆ ਕਿ ਉਹਨੂੰ ਬਣਦਾ ਉਹਦੇ ਸਤਿਕਾਰ ਦਾ ਰੁਤਬਾ ਮਿਲੂਗਾ, ਕਿ ਉਹਨੂੰ ਦੁਬਾਰਾ ਪ੍ਰਧਾਨਗੀ ਦਾ ਲਾਲਚ ਦਿੱਤਾ ਜਾ ਰਿਹਾ, ਕਿ ਉਸ ਨੂੰ ਕਾਂਗਰਸ 'ਚ ਰੋਕਣ ਦੀ ਕਵਾਇਦ ਕੀਤੀ ਜਾ ਰਹੀ ਹੈ। ਮਨਪ੍ਰੀਤ ਬਾਦਲ 2-3 ਵਾਰ ਜੇਲ੍ਹ 'ਚ ਗਏ ਨੇ, 2-3 ਵਾਰ ਕੱਲੇ ਸਿੱਧੂ ਨੂੰ ਮਿਲ ਕੇ ਆਏ ਨੇ। ਠੀਕ ਹੈ। ਹੁਣ ਸਵਾਲ ਇਹ ਹੈ ਜਿਹੜਾ ਤੁਸੀਂ ਕਿਹਾ ਕਿ ਕੀ ਨਵਜੋਤ ਸਿੱਧੂ ਵੀ ਜਾਣਗੇ? ਮਨਪ੍ਰੀਤ ਬਾਦਲ ਤਾਂ ਗਏ, ਕੀ ਸਿੱਧੂ ਵੀ ਭਾਜਪਾ 'ਚ ਜਾਣਗੇ? ਦੇਖੋ, ਜੇਕਰ ਤਾਂ ਰਾਜਨੀਤਿਕ ਪਹਿਲੂ ਤੋਂ ਸਮਝਣਾ ਹੋਵੇ ਫਿਰ ਤਾਂ ਕੋਈ ਮਸਲਾ ਨਹੀਂ ਪ੍ਰਵੀਨ ਜੀ, ਕਿਉਂਕਿ ਰਾਜਨੀਤੀ ਦੇ ਵਿੱਚ ਅਸੰਭਵ ਸ਼ਬਦ ਕੋਈ ਨਹੀਂ ਹੈਗਾ। ਜਿਹੜੇ ਅੱਜ ਰਾਹੁਲ ਨੂੰ ਪੱਪੂ ਸ਼ਬਦ ਨਾਲ ਬੁਲਾਉਂਦੇ ਨੇ, ਉਹ ਪੱਪੂ ਸ਼ਬਦ ਕਿਹਨੇ ਦਿੱਤਾ? ਨਵਜੋਤ ਸਿੱਧੂ ਨੇ। ਸੋਨੀਆ ਗਾਂਧੀ ਨੂੰ ਮੁੰਨੀ ਬਦਨਾਮ ਹੋਈ ਸ਼ਬਦ ਕਿਹਨੇ ਦਿੱਤਾ? ਨਵਜੋਤ ਸਿੱਧੂ ਨੇ ਜੀ। ਡਾਕਟਰ ਮਨਮੋਹਨ ਸਿੰਘ ਜੀ ਨੂੰ ਜਿਹੜੇ ਵਿਰੋਧੀਆਂ ਦੇ ਵੀ ਸਤਿਕਾਰਤ ਰਹੇ ਨੇ, ਉਹਨੂੰ ਸਰਦਾਰ ਅਸਰਦਾਰ ਨਹੀਂ ਕਿਹਨੇ ਕਿਹਾ? ਸਰਦਾਰ ਹੁੰਦਿਆਂ ਵੀ ਨਵਜੋਤ ਸਿੱਧੂ ਨੇ ਜੀ। ਤੇ ਉਸੇ ਕਾਂਗਰਸ ਨੂੰ ਇਹ ਮਨਜ਼ੂਰ ਹੋ ਗਿਆ ਨਵਜੋਤ ਸਿੱਧੂ, ਤੇ ਫਿਰ ਪੱਪੂ ਛੋਟਾ ਭਰਾ ਵੀ ਬਣ ਗਿਆ ਹੈ, ਤੇ ਮੁੰਨੀ ਬਦਨਾਮ ਮੰਮੀ ਵੀ ਬਣ ਗਈ ਹੈ, ਤੇ ਸਰਦਾਰ ਅਸਰਦਾਰ ਵੀ ਬਣ ਗਿਆ। ਫਿਰ ਮਨਮੋਹਨ ਸਿੰਘ ਦੀਆਂ ਤਾਰੀਫਾਂ ਵੀ ਕੀਤੀਆਂ। ਹਾਂਜੀ। ਸੋ ਇਸ ਲਈ ਉਹੀ ਸ਼ੇਅਰ, ਉਹੀ ਤਾਰੀਫਾਂ ਹੈ, ਉਹੀ ਕਹਾਣੀ ਕਿ ਮੈਂ ਤਾਂ ਬਹਿੰਦਾ ਹੋਇਆ ਇੱਕ 3 ਪੱਤਾ ਏ ਜੀ ਉਹ ਹੈ ਨਾ ਬੇਲ ਦਾ, ਤੇ ਮੈਂ ਸ਼ਿਵਲਿੰਗ ਤੇ ਆ ਕੇ ਟਿਕ ਜਾਣਾ। ਸੋ ਇਹੀ ਜੀ ਕਹਾਣੀ ਫੇਰ ਸੁਣਾ ਦੇਣਗੇ ਜੇ ਬੀਜੇਪੀ 'ਚ ਚਲੇ ਗਏ ਹੁਣ। ਸੋ ਇਸ ਲਈ ਉਹਨਾਂ ਲਈ ਬੀਜੇਪੀ ਜਾਣਾ ਔਖਾ ਨਹੀਂ, ਪਰ ਜੋ ਕੁਛ ਉਹ ਕੋੜੇ ਬੋਲ ਚੁੱਕੇ ਨੇ, ਮਤਲਬ ਮੋਦੀ ਲਈ ਜਾਂ ਅਮਿਤ ਸ਼ਾਹ ਜਾਂ ਉਹਦੀ ਪਾਰਟੀ ਲਈ, ਹੁਣ ਉਹ ਮਨਜ਼ੂਰ ਕਰਦੇ ਨੇ ਕਿ ਨਹੀਂ, ਇਹ ਵੱਖਰਾ ਪਹਿਲੂ ਆ। ਪਰ ਨਵਜੋਤ ਸਿੱਧੂ ਨੂੰ ਦਲ ਬਦਲਣ ਲੱਗਿਆ ਕੋਈ ਤਕਲੀਫ ਨਹੀਂ ਹੋਣੀ। ਉਹ ਵੀ ਮਨਪ੍ਰੀਤ ਬਾਦਲ ਮਾਂ ਕਿੰਨੇ ਘਰ ਘੁੰਮੇ ਆਏ ਨੇ, ਪਹਿਲਾਂ ਬੀਜੇਪੀ 'ਚ, ਫਿਰ ਬੈਂਸਾ ਨਾਲ ਮਿਲ ਕੇ ਇੱਕ ਵੱਖਰੇ ਤਰ੍ਹਾਂ ਦਾ ਗੱਠਜੋੜ, ਫਿਰ ਕਾਂਗਰਸ, ਤੇ ਆਪ ਦੇ ਨਾਸਤਾ ਵੀ ਕਰਿਆ ਸੀ ਕੇਜਰੀਵਾਲ ਨਾਲ, ਤਾਂ ਗੱਲੇ ਨਹੀਂ ਸਿਰੇ ਚੜੀ। ਤੇ ਹੁਣ ਵੀ ਚਰਚਾਵਾਂ ਚੱਲ ਪਈਆਂ ਸੀ ਕਿ ਉਹਨੂੰ ਬਾਹਰ ਲਿਆਂਦਾ ਜਾ ਰਿਹਾ, ਕਿ ਉਹ ਆਮ ਆਦਮੀ ਪਾਰਟੀ ਦੀ ਸ਼ਹਿ ਤੇ ਬਾਹਰ ਆਉਣੇ ਨੇ, ਉਹਨਾਂ ਦੀ ਰਹਿਮੋ ਕਰਨ ਦੇ ਬਾਹਰ ਆਉਣੇ ਨੇ, ਕਿ ਮੈਂਬਰ ਪਾਰਲੀਮੈਂਟ ਦੀ ਚੋਣ ਲੜ ਸਕਦੇ ਨੇ ਉਹਨਾਂ ਵੱਲੋਂ। ਪਰ ਆ ਅਚਾਨਕ ਮਨਪ੍ਰੀਤ ਦੇ ਬੀਜੇਪੀ ਜਾਣ ਨਾਲ ਤਸਵੀਰ ਹੀ ਬਦਲ ਗਈ। ਸੋ ਹੁਣ ਇੱਕ ਹੋਰ ਪਹਿਲੂ ਹੈ ਇਹਦੇ ਵਿੱਚ। ਉਹ ਪਹਿਲੂ ਇਹ ਹੈ ਕਿ ਇੱਕੋ ਇੱਕ ਨੁਕਤਾ ਸੀ ਨਵਜੋਤ ਸਿੱਧੂ ਦਾ ਕਿ ਜੀ ਮੇਰੀ ਤਾਂ ਨਾਰਾਜ਼ਗੀ ਬੀਜੇਪੀ ਨਾਲ ਨਹੀਂ ਹੈ,
ਮੇਰੀ ਤਾਂ ਇੱਕੋ ਮੰਗ ਸੀ ਕਿ ਕਾਂਗਰਸ ਅਕਾਲੀਆਂ ਤੋਂ ਪੱਲਾ ਛਡਾ ਲਓ, ਫਿਰ ਅਸੀਂ ਜਾਣ ਲਈ ਤਿਆਰ ਹਾਂ। ਹੁਣ ਅਗਲਿਆਂ ਨੇ ਅਕਾਲੀਆਂ ਤੋਂ ਪੱਲਾ ਛਡਾ ਲਿਆ, ਅਕਾਲੀਆਂ ਤੋਂ ਅੱਡ ਨੇ, ਫਿਰ ਕਹਿਣਗੇ ਮੇਰਾ ਤਾਂ ਕੋਈ ਮਸਲਾ ਹੀ ਨਹੀਂਗਾ। ਪਰ ਕਾਂਗਰਸ ਨੂੰ ਇਹ ਸੂਹ ਮਿਲ ਗਈ ਸੀ। ਮਨਪ੍ਰੀਤ ਨੂੰ ਉਹਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ, ਮਨਪ੍ਰੀਤ ਨੂੰ ਮਨਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਨਵਜੋਤ ਸਿੱਧੂ ਨੂੰ ਰੋਕਣ ਦੀ ਕਵਾਇਦ ਵੀ ਹੋ ਰਹੀ ਹੈ। ਉਹਦੀ ਘਰ ਵਾਲੀ ਨੂੰ, ਉਹਦੇ ਧੀਆਂ ਪੁੱਤਾਂ ਨੂੰ ਜਿਵੇਂ ਰਾਹੁਲ ਗਾਂਧੀ ਨੇ ਨਾਲ ਤੋਰਿਆ ਤੇ ਉਹਦੇ ਲਈ ਸਾਰਾ ਕੁਝ ਬੋਲਿਆ, ਉੱਥੋਂ ਸਾਫ਼ ਹੈ ਕਾਂਗਰਸ ਉਹਨੂੰ ਛੱਡਣਾ ਨਹੀਂ ਚਾਹੁੰਦੀ ਅਜੇ। ਪਰ ਕੀ ਮਨਪ੍ਰੀਤ ਬਾਦਲ ਸੱਚਮੁੱਚ ਨਵਜੋਤ ਸਿੱਧੂ ਨਾਲ ਜਦੋਂ ਮੁਲਾਕਾਤ ਕਰਨ ਜਾਂਦੇ ਸੀ, ਕਿ ਉਹਨਾਂ ਨੂੰ ਸੱਦਾ ਦੇਣ ਜਾਂਦੇ ਸੀ ਕਿ ਆਪਾਂ ਇਕੱਠੇ ਚੱਲੀਏ, ਜਾਂ ਮੈਂ ਚੱਲਿਆ ਤੂੰ ਆ ਜੀ, ਜਾਂ ਉਹਨਾਂ ਨੂੰ ਇੱਕ ਹੋਰ ਸਵਾਲ ਪੁੱਛਣ ਜਾਂਦੇ ਸੀ? ਮੈਨੂੰ ਸੱਦੇ ਨਾਲੋਂ ਵੀ ਜ਼ਿਆਦਾ ਦੂਆ ਸਵਾਲ ਭਾਰੀ ਲੱਗਦਾ ਪ੍ਰਵੀਨ ਜੀ। ਠੀਕ ਹੈ, ਤੁਸੀਂ ਤੁਹਾਡੇ ਧਿਆਨ ਚ ਹੋਏਗਾ ਜਦੋਂ ਮਨਪ੍ਰੀਤ ਬਾਦਲ ਕਾਂਗਰਸ ਚ ਆਉਂਦੇ ਨੇ, ਹਾਂਜੀ, ਤਦ ਰਾਹੁਲ ਗਾਂਧੀ ਨੇ ਇੱਕ ਵਾਰ ਮਨ ਬਣਾ ਲਿਆ ਸੀ ਕਿ ਮਨਪ੍ਰੀਤ ਬਾਦਲ ਨੂੰ ਮੈਂ ਪ੍ਰਧਾਨ ਬਣਾ ਦਵਾਂ ਪੰਜਾਬ ਕਾਂਗਰਸ ਦਾ ਜੀ। ਤਦ ਪੰਜਾਬ ਕਾਂਗਰਸ ਦੇ ਬਾਕੀ ਲੀਡਰ ਰੌਲਾ ਪਾਉਂਦੇ ਨੇ ਕਿ ਜਨਾਬ ਕੱਲ ਆਇਆ, ਅੱਜ ਸਿਰ ਤੇ ਬਿਠਾ ਦੋਗੇ। ਤੇ ਇਸੇ ਤਰ੍ਹਾਂ ਜਦੋਂ ਨਵਜੋਤ ਸਿੱਧੂ ਆਏ ਤੇ ਉਹ ਪ੍ਰਧਾਨ ਬਣ ਗਏ, ਤਦ ਵੀ ਕਾਂਗਰਸੀ ਔਖੇ ਸੀ ਪੰਜਾਬ ਦੇ। ਇਹ ਗੱਲ ਦੁਹਰਾਈ ਗਈ ਕਿ ਕੱਲ ਦੇ ਆਏ ਨੂੰ ਸਿਰ ਤੇ ਬਿਠਾਤਾ। ਹਾਂਜੀ ਹਾਂਜੀ। ਸੋ ਇਸ ਲਈ ਮਨਪ੍ਰੀਤ ਬਾਦਲ ਇਹ ਕੀ ਸੱਦਾ ਦੇਣ ਗਏ ਸੀ ਜਾਂ ਪੁੱਛਣ ਗਏ ਸੀ ਕਿ ਭਰਾਵਾ ਤੂੰ ਵੀ ਦੱਸ ਦੇ, ਜੇ ਤੂੰ ਵੀ ਬੀਜੇਪੀ ਚ ਆਉਣਾ ਮੈਂ ਫਿਰ ਪਿੱਛੇ ਰਹਿ ਜਾਣਾ, ਤੂੰ ਨਾ ਬਣ ਜਾਵੇ ਉਧਰ ਆ ਕੇ ਕੁਝ। ਕਿਉਂਕਿ ਮਨਪ੍ਰੀਤ ਬਾਦਲ ਤੇ ਨਵਜੋਤ ਸਿੱਧੂ ਦੋਏ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਸਟਾਫ ਸਮਝਦੇ ਨੇ। ਬਿਲਕੁਲ ਬਿਲਕੁਲ, ਇਹ ਸਹੀ ਹੈ। ਦੋਏ ਇਹ ਤੋਂ ਘੱਟ ਨਹੀਂ ਸਮਝਦੇ ਆਪਣੇ ਆਪ ਨੂੰ। ਉਹ ਕਹਿੰਦੇ ਕਿ ਅਸੀਂ ਦੋਏ ਮੁੱਖ ਮੰਤਰੀ ਦੇ ਉਮੀਦਵਾਰ ਹਾਂ। ਸੋ ਦੋਏ ਕੀ ਇਹ ਸੋਚਦੇ ਨੇ ਕਿ ਇੱਕੋ ਮਿਆਨ ਚ ਕਿਉਂ ਵੜਨਾ? ਕੀ ਮਨਪ੍ਰੀਤ ਬਾਦਲ ਨੇ ਨਵਜੋਤ ਸਿੱਧੂ ਨੇ ਇਹ ਪੁੱਛਿਆ ਕਿ ਭਾਈ ਜੇ ਤੂੰ ਭਾਜਪਾ ਚ ਆਉਣਾ ਫਿਰ ਦੱਸ, ਫਿਰ ਮੈਂ ਹੋਰ ਤਰ੍ਹਾਂ ਸੋਚਾਂ। ਜੇ ਤੂੰ ਨਹੀਂ ਆਏਗਾ, ਤੂੰ ਕਾਂਗਰਸ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਬਣ ਜੀ, ਮੈਂ ਉਧਰੋਂ ਬਣ ਜਾਊਂਗਾ, ਖਬਰ ਆਪਣੇ ਦੋਵਾਂ ਚੋਂ ਕਿਸੇ ਦੀ ਬਾਜੀ ਲੱਗ ਜਾਊ, ਆਪਾਂ ਮਿੱਤਰ ਤਾਂ ਹੈਗੇ ਹੀ ਆ। ਬਿਲਕੁਲ। ਸੋ ਹੁਣ ਇਸ ਲਈ ਇਹ ਦੋਏ ਸਵਾਲ ਖੜੇ ਨੇ ਕਿ ਮਨਪ੍ਰੀਤ ਬਾਦਲ ਉਹਨੂੰ ਸੱਦਾ ਦੇਣ ਗਏ ਸੀ, ਜਾਂ ਉਹਨੂੰ ਪੁੱਛਣ ਗਏ ਸੀ, ਜਾਂ ਉਹਨੂੰ ਦੱਸਣ ਗਏ ਸੀ ਆਪਣਾ ਫੈਸਲਾ, ਜਾਂ ਇਹ ਸਵਾਲ ਕਰਨ ਗਏ ਸੀ ਕਿ ਭਾਈ ਜੇ ਤੂੰ ਆਉਣਾ ਫਿਰ ਆਪਾਂ ਹੋਰ ਢੰਗ ਨਾਲ ਜਾਵਾਂਗੇ ਜਾਂ ਨਹੀਂ ਜਾਵਾਂਗੇ, ਜੇ ਤੂੰ ਨਹੀਂ ਆਉਣਾ ਫਿਰ ਮੈਂ ਜਾਣਾ, ਜਾਂ ਆਪਾਂ ਦੋਏ ਚੱਲੀਏ, ਕਾਂਗਰਸ ਲਈ ਵੱਡਾ ਝਟਕਾ ਹੋਊਗਾ। ਇਹ ਹੁਣ 26 ਤੋਂ ਬਾਅਦ ਸਾਰਾ ਕੁਝ ਸਾਫ਼ ਹੋਊਗਾ, ਜੇ 26 ਨੂੰ ਨਵਜੋਤ ਸਿੱਧੂ ਬਾਹਰ ਆਉਂਦੇ ਨੇ। ਸੋ ਇਸ ਲਈ ਕੁਝ ਵੀ ਸੰਭਵ ਹੈ ਜੀ ਅੱਜ ਦੀ ਤਰੀਕ ਦੇ ਵਿੱਚ। ਪਰ ਸਵਾਲ ਇਹ ਖੜਾ ਹੈ ਕਿ ਮਨਪ੍ਰੀਤ ਬਾਦਲ ਤਾਂ ਚਲੇ ਗਏ ਜੀ, ਤੇ ਅਕਾਲੀ ਦਲ ਵਾਲੇ ਅਜੇ ਵੀ ਜੱਫੀਆਂ ਪਾਉਣ ਨੂੰ ਫਿਰਦੇ ਨੇ। ਫਿਰ ਜੇ ਸੁਖਵੀਰ ਬਾਦਲ ਵੀ ਬੀਜੇਪੀ ਨਾਲ ਦੁਬਾਰਾ ਆ ਗਏ, ਹਰਸਿਮਰਤ ਵੀ ਦੁਬਾਰਾ ਆ ਗਈ, ਫਿਰ ਇਹ ਕੜਤਲ ਮੁੱਕ ਜਾਏਗੀ ਜਿਹੜੀ ਟੱਬਰ ਵਾਲੀ ਹੈ। ਹਾਂਜੀ ਬਿਲਕੁਲ, ਇਹ ਵੀ ਸੰਭਵ ਹੈ। ਕਿਉਂਕਿ ਰਾਜਨੀਤੀ ਦੇ ਵਿੱਚ ਕੋਈ ਦੁਸ਼ਮਣ ਨਹੀਂ, ਕੋਈ ਦੋਸਤ ਨਹੀਂ, ਸਿਰਫ ਕੁਰਸੀ ਦੇ ਮੀਤ ਨੇ ਇਹ। ਜੀ ਜੀ, ਇਹ ਪ੍ਰੀਤ ਪੰਜਾਬ ਨਾਲ ਨਹੀਂ ਮੰਨਦੀ, ਇਹ ਪ੍ਰੀਤ ਕੁਰਸੀ ਨਾਲ ਹੈ। ਉਹ ਕੁਰਸੀ ਦਾ ਲਾਲਚ ਹੀ ਉਹਨਾਂ ਨੂੰ ਬੀਜੇਪੀ ਚ ਲੈ ਗਿਆ, ਤੇ ਕੱਲ ਨੂੰ ਕਿਤੇ ਹੋਰ ਲੱਗਿਆ, ਜੇ ਇੱਥੇ ਨਾ ਕੁਰਸੀ ਬਹਿੰਦੀ ਦਿਖੀ, ਚੱਕ ਕੇ ਕਿਤੇ ਹੋਰ ਵੀ ਆ ਸਕਦੇ ਨੇ। ਸੋ ਇਸ ਦੇ ਲਈ ਇਹ ਕੁਝ ਨਹੀਂ ਪਤਾ ਕਿ ਜੇ ਅੱਜ ਮਨਪ੍ਰੀਤ ਗਏ ਨੇ, ਕੱਲ ਨੂੰ ਸਿੱਧੂ ਜਾ ਵੀ ਸਕਦੇ ਨੇ, ਤੇ ਸਿੱਧੂ ਨੂੰ ਕਾਂਗਰਸ ਰੋਕਣ ਦੀ ਕੋਸ਼ਿਸ਼ ਕਰ ਰਹੀ, ਇਸ ਲਈ ਰੋਕਣ ਚ ਕਾਮਯਾਬੀ ਹੋ ਸਕਦੀ ਹੈ। ਜੀ ਬਿਲਕੁਲ, ਦੇਖਦੇ ਹਾਂ ਸਮਾਂ ਕੀ ਕਹਿੰਦਾ। ਸਮਾਂ ਕਾਂਗਰਸ ਦੇ ਜਾਂ ਸਿੱਧੂ ਸਾਹਿਬ ਦੇ ਫੈਸਲਿਆਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ। ਪਰ ਇੰਨਾ ਜ਼ਰੂਰ ਹੈ ਕਿ ਕਾਂਗਰਸ ਨੇ ਕਈ ਜਸ਼ਨ ਜ਼ਰੂਰ ਮਨਾਇਆ ਮਨਪ੍ਰੀਤ ਬਾਦਲ ਦੇ ਜਾਣ ਤੇ। ਉਹ ਕਹਿੰਦੇ ਕਿ ਚੰਗਾ ਹੋ ਗਿਆ, ਸਾਡਾ ਥਾਂ ਇੱਕ ਖਾਲੀ ਹੋ ਗਿਆ। ਆਉਣ ਤੇ ਵੀ ਉਹ ਤਾਂ ਗਿਲਾ ਕਰਦੇ ਸੀਗੇ